ਇਸ ਵੇਲੇ ਲਾਹੌਰ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਇਹ ਵੀ ਬੜਾ ਅੱਛਾ ਇਨੀਸ਼ੀਏਟਿਵ ਹੈ, ਇਹ ਜਿਹੜਾ ਇਨਕਰੋਚਮੈਂਟ ਵਾਲਾ ਹੈ। ਤੇ ਉਹ ਇਨਕਰੋਚਮੈਂਟ ਵਾਲੇ ਇਸ਼ੂ ਦੇ ਉੱਤੇ ਤੁਸੀਂ ਸਮਝਦੇ ਹੋ ਕਿ ਲੋਕਾਂ ਨੂੰ ਰਿਲੀਫ ਮਿਲ ਰਿਹਾ? ਅਗਰ ਤੇ ਅਸੀਂ ਆਪਣੇ ਲਾਹੌਰ ਨੂੰ ਇੱਕ ਖੂਬਸੂਰਤ ਸਿਟੀ ਬਣਾਉਣਾ ਹੈ ਜੀ, ਤੇ ਉਹਦੇ ਵਿੱਚ ਇਨਕਰੋਚਮੈਂਟ ਦਾ ਮੈਂ ਸਮਝਦਾ ਵਾਂ ਸੀਐਮ ਸਾਹਿਬਾ ਬੀਬੀ ਮਰੀਮ ਸਾਹਿਬਾ ਨੇ ਜਿਹੜਾ ਇਨੀਸ਼ੀਏਟਿਵ ਇਹ ਲਿੱਤਾ ਹੈ ਨਾ, ਜੀ ਪੂਰਾ ਲਾਹੌਰ ਉਹਦੇ ਤੋਂ ਰਾਜ਼ੀ ਹੈ। ਸਹੀ, ਪੂਰਾ ਲਾਹੌਰ ਰਾਜ਼ੀ ਹੈ ਕਿ 20 ਲੱਖ ਬੰਦਾ ਲੰਘਦਾ ਪਿਆ, 15 ਮਿੰਟ ਦਾ ਸਫ਼ਰ ਘੰਟੇ 'ਚ ਕਰਦਾ। ਤੇ ਬਟ ਸਾਹਿਬ ਜਿਹੜੇ ਲੋਕ ਡਿਸਟਰਬ ਹੋਏ ਨੇ, ਫਰਜ਼ ਕਰੋ ਇਨਕਰੋਚਮੈਂਟ ਤੇ ਗਲਤ ਚੀਜ਼ ਹੈ, ਮੰਨ ਲਈ, ਬਿਲਕੁਲ ਠੀਕ ਹੈ ਜੀ, ਲੇਕਿਨ ਜਿਹੜੇ ਲੋਕ ਉਸ ਤੋਂ ਮੁਤਾਸਰ ਹੋ ਰਹੇ ਨੇ, ਕਿਆ ਉਹਨਾਂ ਨੂੰ ਕੋਈ ਮੁਤਬਾਦਲ ਇਨਸ਼ਾਅੱਲਾ ਤਾਲਾ ਉਹਨਾਂ ਲਈ ਪ੍ਰੋਪਰ ਇੱਕ ਪਲਾਨ ਬਣਦਾ ਪਿਆ ਜੀ ਕਿ ਉਹਨਾਂ ਨੂੰ ਇੱਕ ਪ੍ਰੋਪਰ ਬਾਜ਼ਾਰ ਦੀ ਸੂਰਤ ਦਿੱਤੀ ਜਾਏਗੀ ਹਰ ਇਲਾਕੇ ਦੇ ਵਿੱਚ। ਅੱਛਾ, ਸਾਡਾ ਤਾਲੁਕ ਸ਼ਮਾਲੀ ਲਾਹੌਰ ਨਾਲ ਹੈ। ਇਤਫਾਕ ਐਸਾ ਹੈ ਕਿ ਸ਼ਮਾਲੀ ਲਾਹੌਰ ਤੋਂ ਬਹੁਤ ਕੱਦਾਵਰ ਸ਼ਖਸੀਅਤ ਨੇ ਇਲੈਕਸ਼ਨ ਲੜਿਆ ਤੇ ਉਹ ਕਾਮਯਾਬ ਵੀ ਹੋਈਆਂ ਤੋਂ, ਲੇਕਿਨ ਅੱਜ ਵੀ ਅਗਰ ਦੇਖਿਆ ਜਾਵੇ, ਅਗਰ ਤੁਸੀਂ ਮੁਆਜ਼ਨਾ ਕਰੋ ਸ਼ਮਾਲੀ ਲਾਹੌਰ ਦਾ ਦੂਸਰੇ ਇਲਾਕਿਆਂ ਦੇ ਨਾਲ, ਤੇ ਸ਼ਮਾਲੀ ਲਾਹੌਰ ਥੋੜਾ ਜਿਹਾ ਪਿੱਛੇ ਨਜ਼ਰ ਆਉਂਦਾ ਹੈ। ਸਰ ਇਹਦੀ ਕੀ ਵਜ੍ਹਾ? ਅੱਛਾ, ਮੈਂ ਤੁਹਾਨੂੰ ਉਹਦੀ ਵਜ੍ਹਾ ਦੱਸਣਾ। ਉਹਦੀ ਵਜ੍ਹਾ ਸਿਰਫ ਇਹ ਹੈਗੀ ਹੈ ਕਿ ਸ਼ਮਾਲੀ ਲਾਹੌਰ ਦੀ ਅਸੀਂ ਚਾਹੁੰਦੇ ਪੈਸਾ ਕਿ ਕੋਈ ਸਟੇਡੀਅਮ ਬਣ ਜਾਏ, ਕੋਈ ਕ੍ਰਿਕਟ ਗਰਾਊਂਡ ਬਣ ਜਾਏ ਜੀ। ਉੱਥੇ ਦੁਨੀਆ ਹੀ ਇੰਨੀ ਵਸਦੀ ਹੈ ਕਿ ਜਗ੍ਹਾ ਹੀ ਅਵੇਲੇਬਲ ਨਹੀਂ, ਆਬਾਦੀ ਜ਼ਿਆਦਾ ਸਰ। ਔਰ ਜਿਸ ਤਰ੍ਹਾਂ ਤੁਸੀਂ ਸ਼ਾਦਬਾਗ ਮੇਰੇ ਘਰੋਂ ਆਏ ਹੋ, ਤੇ ਮੇਰੇ ਘਰ ਦੇ ਵਿੱਚ ਉਸ ਤੋਂ ਪਹਿਲੇ ਉੱਥੇ ਪਹਿਲੇ 10 ਮਰਲੇ ਥੱਲੇ ਜਗ੍ਹਾ ਕੋਈ ਨਹੀਂ ਸੀਗੀ, ਠੀਕ ਹੈ ਜੀ। ਹੁਣ ਮੇਰੇ 3 ਬੇਟੇ ਨੇ, ਮੇਰੇ ਸੋਰਸ ਆਫ ਇਨਕਮ ਇੰਨੇ ਜ਼ਿਆਦਾ ਨਹੀਂ ਹੋ ਸਕੇ, ਤੇ ਮੈਂ 3-3 ਮਰਲੇ ਦੇ ਉਹਨਾਂ ਨੂੰ 3 ਮਕਾਨ ਬਣਾਤੇ ਸਰ। ਆਬਾਦੀ ਤੇ ਇਸ ਤਰ੍ਹਾਂ ਇੰਕਰੀਜ਼ ਕਰ ਗਈ ਨਾ, ਇਸ ਤਰ੍ਹਾਂ ਹੀ ਅਗਰ ਤੁਸੀਂ ਚਾਈਨਾ ਸਕੀਮ ਵਾਲੇ ਪਾਸੇ ਚਲੇ ਜਾਓ, ਭਗਵਾਨਪੁਰ ਵਾਲੇ ਪਾਸੇ ਚਲੇ ਜਾਓ, ਖਾਸ ਤੌਰ ਤੇ ਤੁਸੀਂ ਸ਼ਦਰੇ ਵਾਲੇ ਪਾਸੇ ਚਲੇ ਜਾਓ। ਬਸ ਸ਼ਦਰਾ ਜਿਹਨੇ ਅੰਦਰੋਂ ਨਹੀਂ ਨਾ ਦੇਖਿਆ ਆ, ਉਹਨੂੰ ਨਹੀਂ ਪਤਾ। ਜਿਹਨੇ ਅੰਦਰੋਂ ਦੇਖਿਆ ਉਹ ਕਹਿੰਦਾ ਇਹ ਦੂਸਰੀ ਆਪਣਾ ਡਾਊਨਟਾਊਨ ਹੈ, ਬਿਲਕੁਲ ਸਹੀ, ਸ਼ਦਰਾ ਅੰਦਰੋਂ ਹੈ। ਸਰ ਇੰਨੀ ਦੁਨੀਆ ਆਬਾਦ ਹੈ ਲਾਹੌਰ ਸ਼ਹਿਰ, ਤੁਹਾਨੂੰ ਪਤਾ ਇਹਦੀ ਕਸ਼ਿਸ਼ ਹੀ ਬੜੀ ਹੈ। ਜਿਹੜਾ ਇੱਕ ਵਾਰੀ ਆ ਗਿਆ ਉੱਥੇ ਰੋਟੀ ਖਾ ਗਿਆ, ਵਸ ਗਿਆ, ਉਹ ਜਾ ਹੀ ਨਹੀਂ ਸਕਦਾ ਕਿਤੇ। ਉਹ ਐਟਲੀਸਟ ਉਹਨਾਂ ਨੂੰ ਜਿਹੜੀਆਂ ਬੁਨਿਆਦੀ ਸਹੂਲੀਅਤ ਨੇ ਉਹਨਾਂ ਸਰ ਮੈਕਸਿਮਮ, ਦੇਖੋ ਮੇਰੀ ਗੱਲ ਸੁਣੋ, ਬਿਹਤਰ ਤੋਂ ਬਿਹਤਰ ਕੋਸ਼ਿਸ਼ ਕਰਨੀ ਚਾਹੀਦੀ। ਬਹੁਤ ਢੇਰ ਸਾਰੀ ਕੋਸ਼ਿਸ਼ ਅਸੀਂ ਸਲੂਟ ਕਰ ਰਹੇ ਹਾਂ ਆਪਣੀ ਸੀਐਮ ਸਾਹਿਬਾਂ ਨੂੰ ਕਿ ਉਹਨਾਂ ਨੇ ਇਸ ਦਫਾ ਜਿੰਨਾ ਸ਼ਮਾਲੀ ਲਾਹੌਰ ਨੂੰ ਫੰਡ ਦਿੱਤਾ ਹੈ, ਪੂਰੇ ਲਾਹੌਰ ਨੂੰ ਉਹਨਾਂ ਫੰਡ ਨਹੀਂ ਦਿੱਤਾ। ਅੱਛਾ ਜੀ, ਕੋਈ ਗਲੀ, ਬੀਬੀ ਸਾਹਿਬਾ ਦਾ ਹੁਕਮ ਹੈ, ਕੋਈ ਗਲੀ ਸੀਵਰੇਜ, ਫਿਲਟਰੇਸ਼ਨ ਔਰ ਪੀਣ ਵਾਲੇ ਪਾਣੀ ਦੇ ਪਾਈਪ ਤੋਂ ਔਰ ਗਲੀ PCC ਨਾ ਹੋਵੇ ਜਾਂ ਟਫ ਟਾਈਲ ਨਾ ਲੱਗੇ, ਇਹ ਨਹੀਂ ਹੋਏਗਾ। ਅੱਛਾ, ਬੀਬੀ ਸਾਹਿਬ ਇਹ ਦੌਰ ਦੇ ਵਿੱਚ ਸ਼ਮਾਲੀ ਬੰਨੀਆਂ ਨੇ ਸਰ, ਪੱਕੀਆਂ 100% ਬੰਨੀਆਂ ਪੱਕੀਆਂ। ਤੇ ਇਹ ਜਿਹੜਾ ਨਵਾਂ ਮਾਲੀ ਸਾਲ ਸ਼ੁਰੂ ਹੋਇਆ, ਇਹਦੇ ਚ ਉਹਨਾਂ ਨੇ ਸ਼ਮਾਲੀ ਲਾਹੌਰ ਨੂੰ ਤੁਹਾਡਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਫੰਡ ਦਿੱਤੇ ਨੇ? ਜੀ ਸਰ, ਦਿੱਤੇ। ਪਿਛਲੇ ਵੀ ਜਿਹੜਾ ਸਾਡਾ ਮਾਲੀ ਸਾਲ ਸੀ ਉਹਦੇ 'ਚ ਵੀ ਦਿੱਤੇ, ਔਰ ਹੁਣ ਵੀ ਉਹਨਾਂ ਨੇ ਸਾਨੂੰ ਫੰਡ ਦਿੱਤੇ ਨੇ। ਅੱਛਾ, ਅੱਲਾ ਦੀ ਮਿਹਰਬਾਨੀ ਹੈ ਬੜੀ ਢੇਰ ਸਾਰੀ, ਬਿਲਕੁਲ ਸਹੀ, ਕਿ ਉਹ ਬੀਬੀ ਸਾਹਿਬਾ ਜੋ ਕੰਮ ਵੀ ਕਰਦੀਆਂ ਨੇ ਨਾ, ਉਹ ਅੱਲਾ ਦੀ ਮਿਹਰਬਾਨੀ ਦੇ ਨਾਲ ਉਹਦਾ ਸਮਰ ਸਾਰੀ ਜ਼ਿੰਦਗੀ ਇਸ ਲਾਹੌਰੀਆਂ ਰਹਿਣ ਵਾਲੇ, ਲਾਹੌਰ 'ਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ। ਬਿਲਕੁਲ ਸਹੀ ਹੈ। ਤੇ ਬਟ ਸਾਹਿਬ, ਲਾਹੌਰ ਦੀ ਖੂਬਸੂਰਤੀ 'ਚ ਇਜ਼ਾਫਾ ਕਰਨ ਵਾਸਤੇ PHA ਕੀ ਕਰ ਰਿਹਾ? ਸਰ PHA ਤੁਸੀਂ ਦਰਖਤ ਪੌਦੇ ਤੁਸੀਂ ਦੇਖ ਲਿੱਤੇ ਨੇ ਜੀ, ਤੁਸੀਂ ਉੱਥੇ ਨਰਸਰੀ ਦੇਖ ਲਿੱਤੀ ਹੈ, ਜਿੱਥੋਂ ਅਸੀਂ ਹੁਣ ਗ੍ਰੇਡਰ ਇਕਬਾਲ ਪਾਰਕ ਤੋਂ ਆਏ ਹਾਂ। ਤੁਸੀਂ ਇਹ ਦੇਖਦੇ ਪਏ ਹੋ, ਸਾਨੂੰ ਅਜੇ ਹੋਰ ਜਿੰਨੇ ਦਰਖਤ ਲੱਗੇ ਹੋਏ ਨੇ ਨਾ, ਸਾਨੂੰ ਇਹਨਾਂ ਨੂੰ ਡਬਲ ਕਰਨ ਦੀ ਜ਼ਰੂਰਤ ਹੈ। ਬਿਲਕੁਲ, ਪੂਰੇ ਲਾਹੌਰ ਦੇ ਜੀ, ਬਿਲਕੁਲ ਹੈ, ਠੀਕ ਹੈ ਨਾ ਜੀ। ਕਿਉਂਕਿ ਲਾਹੌਰ ਦੇ ਵਿੱਚ ਦਰਖਤ ਹੀ ਐਸੀ ਇੱਕ ਅੱਲਾਹ ਤਾਲਾ ਦੀ ਨਿਹਮਤ ਹੈਗੀ ਹੈ, ਜਿਹਦੇ ਨਾਲ ਤੁਸੀਂ ਸਮੋਕ ਖਤਮ ਕਰ ਸਕਦੇ ਹੋ। ਜੀ ਹਾਂ, ਜੀ ਹਾਂ, ਜਿਹਦੇ ਨਾਲ ਤੁਸੀਂ ਪੋਲੂਸ਼ਨ ਖਤਮ ਕਰ ਸਕਦੇ ਹੋ। ਤੇ ਸਰ ਦਰਖਤ ਇਸ ਤਰ੍ਹਾਂ ਅਸੀਂ ਲਾਉਂਦੇ ਪਏ ਹਾਂ। ਅਸੀਂ ਇੱਕ ਬੀਬੀ ਸਾਹਿਬਾਂ ਦੇ ਹੁਕਮ ਦੇ ਨਾਲ ਅਸੀਂ ਲੰਗਸ ਆਫ ਲਾਹੌਰ ਦੇ ਨਾਂ ਤੋਂ ਅਸੀਂ ਆਪਣਾ ਰਾਵੀ ਦੇ ਕਿਨਾਰੇ ਦੇ ਉੱਤੇ, ਜਿੱਥੇ ਨਵਾਂ ਪੁੱਲ ਹੈ ਉਹਦੇ ਕੋਲ ਕੋਈ 55-60 ਏਕੜ ਜਗ੍ਹਾ ਸੀ ਜਿਹੜੀ ਅਸੀਂ ਵਾਗੁਜ਼ਾਰ ਕਰਾਈ ਹੈ। ਔਰ ਉੱਥੇ 5 ਲੱਖ ਪੌਦਾ, ਬੀਬੀ ਸਾਹਿਬ ਦਾ ਹੁਕਮ ਹੈ 5 ਲੱਖ ਪੌਦਾ ਉੱਥੇ ਲਗਾਉਣਾ ਹੈ। ਔਰ ਪੌਦਾ ਜਿਹੜਾ ਹਾਈਟ ਹੋਏਗਾ ਨਾ, ਜਿਹਦੀ ਹਾਈਟ 5 ਫੁੱਟ ਤੋਂ 10 ਫੁੱਟ ਦੇ ਦਰਮਿਆਨ ਹੋਏਗੀ, ਉਹ ਪੌਦਾ ਲੱਗੇਗਾ। ਅੱਛਾ, ਤੁਸੀਂ ਉੱਥੇ ਕਿਸੇ ਲਈ ਵਿਜ਼ਿਟ ਕਰੋ, 30,000 ਪੌਦਾ ਅਸੀਂ ਹੁਣ ਤੱਕ ਉੱਥੇ ਲਾ ਚੁੱਕੇ ਹਾਂ। ਅਸੀਂ ਲੰਗਸ ਆਫ ਲਾਹੌਰ, ਤਾਂ ਕਿ ਜਿਸ ਲਾਹੌਰ ਹੀ ਤੁਸੀਂ ਦਾਖਲ ਹੋਵੋ ਨਾ, ਤੇ ਤੁਹਾਨੂੰ ਸਾਫ਼ ਸੁਥਰੀ ਔਰ ਬਿਹਤਰੀਨ ਫਜ਼ਾ ਜਿਹੜੀ ਹੈ ਨਾ, ਤੁਹਾਨੂੰ ਉਹ ਜਿਹੜਾ ਜੰਗਲ ਅਸੀਂ ਬਣਾਉਂਦੇ ਪਏ, ਉਹ ਜੰਗਲ ਦੀ ਵਜ੍ਹਾ ਦੇ ਨਾਲ ਤੁਹਾਨੂੰ ਸਾਰਾ ਲਾਹੌਰ ਜਿਹੜਾ ਨਾ ਅੱਲਾ ਦੀ ਮਿਹਰਬਾਨੀ ਨੀਟ ਐਂਡ ਕਲੀਨ ਮਿਲੇਗਾ। 5 ਲੱਖ ਪੌਦਾ ਲਗਾਉਣਾ ਹੈ। ਇਹ ਨਹੀਂ ਕਿਹਾ ਕਿ ਜੀ
20 ਮਿਲੀਅਨ ਲਾ ਦੇਣਾ ਤੇ 100 ਮਿਲੀਅਨ ਲਾ ਦੇਣਾ, ਨਾ ਜੀ ਨਾ। ਬਿਲਕੁਲ ਸਹੀ। 5 ਲੱਖ ਪੌਦਾ ਲਾਣਾ, 55 ਏਕੜ ਜਗ੍ਹਾ ਵਾਗੁਜ਼ਾਰ ਕਰਾਈਏ, ਉਸ ਜਗ੍ਹਾ ਦੇ ਉੱਤੇ ਇਹ ਪੌਦੇ ਲੱਗਣੇ ਨੇ। ਬਿਲਕੁਲ ਸਹੀ। ਤੇ ਹੁਣ ਤੱਕ ਤਕਰੀਬਨ ਅਸੀਂ 30,000 ਪੌਦਾ ਲਗਾ ਚੁੱਕੇ ਹਾਂ। ਪੌਦਾ ਟਹਿਣੀਆਂ ਨਹੀਂ ਲਾਈਆਂ ਅੱਛਾ ਜੀ ਜਨਾਬ, 30,000 ਪੌਦਾ ਪੂਰੇ ਲਾਹੌਰ ਚ ਮਤਲਬ? ਨਹੀਂ, ਪੂਰੇ ਲਾਹੌਰ ਵਿੱਚ ਨਹੀਂ, ਸਿਰਫ ਲੰਸ ਆਫ ਲਾਹੌਰ ਦੇ। ਅੱਛਾ ਸਿਰਫ ਲੰਸ ਆਫ ਲਾਹੌਰ ਜੀ ਸਰ, 5 ਲੱਖ ਪੌਦਾ ਲੱਗੇਗਾ, 30,000 ਸੀ ਉੱਥੇ ਲਾ ਚੁੱਕੇ ਆ। ਅੱਛਾ ਠੀਕ ਹੋ ਗਿਆ ਜੀ। ਔਰ 5 ਫੁੱਟ ਦੀ ਹਾਈਟ ਤੋਂ ਅਬਵ ਪੌਦਾ ਉੱਥੇ ਲੱਗਦਾ ਪਿਆ। ਬਿਲਕੁਲ ਸਹੀ। ਫਲਾਵਰ ਸ਼ਾਪ ਬਣਾਈ ਹੈ, ਇਹ ਉਹ ਫਲਾਵਰ ਸ਼ਾਪ ਹੈ, ਉਹ ਫੁੱਲ ਨੇ ਜਿਹੜੇ ਤੁਸੀਂ ਗੁਲਬਰਗ ਤੋਂ ਲੈਣ ਵਾਸਤੇ ਜਾਓ ਤੇ 8,000 ਦਾ 7,000 ਦਾ ਉਸ ਤੋਂ ਥੱਲੇ ਤੁਹਾਨੂੰ ਇਹ ਇੱਕ ਬੁਗੇ ਨਹੀਂ ਮਿਲਦਾ। ਫੇਰ ਵੀ WhatsApp ਕੀਮਤਾਂ ਤੇ ਇੱਥੇ ਸਰ ਬੜੀਆਂ ਨੇ। ਨਹੀਂ ਸਰ, ਕੀਮਤ ਦੇਖੋ ਨਾ, 3,000 ਕੀਮਤ ਜੇ 7,000 ਤੇ 3,000 ਸਰ। ਸਹੀ ਹੈ ਸਰ ਬਹੁਤ ਢੇਰ ਸਾਰਾ ਫਰਕ ਹੈ। ਇਹ ਸਾਰੇ ਫੁੱਲ ਇੱਥੇ ਦੇ ਆਪਣੇ ਆਪਣੇ ਫੁੱਲ ਨੇ ਜੀ। ਕੁਝ ਅਸੀਂ ਇਹਨੂੰ ਦੂਸਰੀ ਨਰਸਰੀਆਂ ਤੋਂ ਵੀ ਮੰਗਵਾਉਂਦੇ ਆ, ਅੱਛਾ ਜਿਹੜੀਆਂ ਕਿ ਨਰਸਰੀਆਂ PHA ਦੀਆਂ ਆਪਣੀਆਂ ਨੇ। ਸਹੀ ਹੈ। ਅਸੀਂ ਹੁਣ ਐਸਾ ਇੱਕ ਨਿਜ਼ਾਮ ਕਰਨਗੇ ਆ ਕਿ ਅਸੀਂ ਚਾਹੁੰਦੇ ਪਏ ਆ ਕਿ ਜਿੰਨੇ ਵੀ ਪੂਰੇ ਪੰਜਾਬ ਦੇ ਵਿੱਚ ਨਰਸਰੀਆਂ ਤੇ ਔਰ ਇਹ ਜਿਹੜੇ ਫਲਾਵਰ ਸ਼ਾਪ ਹੈਗੀਆਂ ਨਾ, ਜੀ। ਉਹ 80 PHA ਉਹਨਾਂ ਫਲਾਵਰ ਦੇ ਕਰੇਗੀ। ਅੱਛਾ ਜਿਹੜੇ ਵੀ ਆਊਟ ਆਫ ਦੀ ਸਿਟੀ ਅਸੀਂ ਮੰਗਵਾਉਂਦੇ ਆ, ਆਊਟ ਆਫ ਦਾ ਕੰਟਰੀ ਅਸੀਂ ਫਲਾਵਰ ਮੰਗਵਾਉਂਦੇ ਆ, ਅਸੀਂ ਉਹਨਾਂ ਫਲਾਵਰ ਵੀ ਜਿਹੜੇ ਨੇ ਨਾ, ਉਹ ਅਸੀਂ ਇੱਥੇ ਹੀ ਕੋਸ਼ਿਸ਼ ਕਰਕੇ ਇੱਥੇ ਹੀ ਉਹਨਾਂ ਦੀ ਗਰੋਥ ਕਰਨਗੇ ਆ। ਅੱਛਾ ਵੈਸੇ ਹੀ ਉਹਨਾਂ ਨੂੰ ਹਾਲਾਤ ਪੈਦਾ ਕਰਕੇ ਨਾ, ਅਗਰ ਉੱਥੇ ਕੋਈ ਫਲਾਵਰ ਐਸੇ ਨੇ ਜਿਨ੍ਹਾਂ ਨੂੰ ਜ਼ਿਆਦਾ ਸਰਦੀ ਦੀ ਜ਼ਰੂਰਤ ਹੈ ਜੀ ਹਾਂ। ਔਰ ਮੋਇਸਚਰ ਦੀ ਜ਼ਰੂਰਤ ਹੈ, ਉਹ ਸਾਰਾ ਅਸੀਂ ਇੱਕ ਪਲਾਨ ਕਰਨੇ ਪਏ ਆ। ਨਏ ਸਾਡੇ ਜਿਹੜੇ DG ਸਾਹਿਬ ਅੱਛਾ ਇਹਦੇ ਤੇ ਰਿਸਰਚ ਹੋ ਰਹੀ ਹੈ? ਰਿਸਰਚ ਹੋ ਰਹੀ ਹੈ। ਨਹੀਂ, ਤਕਰੀਬਨ ਸਾਡਾ ਪਲਾਨ ਕਲੋਜ਼ ਹੋਣ ਵਾਲੇ ਅੱਛਾ, ਪਾਸੇ ਵੇ ਕਿ ਅੱਛਾ। ਅਸੀਂ ਇਹਨੂੰ ਕਿਸ ਲਈ ਸ਼ੁਰੂ ਕਰਨਾ ਹੈ। ਤੇ ਮਤਲਬ ਬਾਹਰੋਂ ਹੁਣ ਤੁਸੀਂ ਫੁੱਲ ਨਹੀਂ ਮੰਗਵਾਇਆ ਅਸੀਂ ਕਰੋਗੇ? ਇਨਸ਼ਾਅੱਲਾ ਤਾਲਾ 1 ਸਾਲ ਦੇ ਅੰਦਰ ਅੰਦਰ ਬਾਹਰੋਂ ਫੁੱਲ ਬਿਲਕੁਲ ਨਹੀਂ ਆਣਗੇ। ਅੱਛਾ ਜੀ। ਫੁੱਲ ਜਿੰਨੇ ਵੀ ਹੋਣਗੇ ਉਹ ਇੱਥੇ ਹੀ ਸਾਡੇ ਜਿਹੜੇ produce ਆਪਣਾ ਰਾਜਾ ਮਨਸੂਰ ਸਾਹਿਬ ਨੇ, ਜਿਹੜੇ ਸਾਡੇ DG ਸਾਹਿਬ ਨੇ, ਉਹ ਬਹੁਤ ਜ਼ਿਆਦਾ ਇੱਥੇ ਮਿਹਨਤ ਕਰਦੇ ਪਏ ਨੇ। ਮੈਂ ਖਾਸ ਤੌਰ ਤੇ ਨਾਂ ਲਵਾਂਗਾ ਆਪਣੇ ਸੈਕਟਰੀ ਸਾਹਿਬ ਦਾ, ਨੂਰੁਲ ਅਮੀਨ ਮੈਂਗਲ ਸਾਹਿਬ ਦਾ। ਖਾਸ ਤੌਰ ਤੇ ਨਾਂ ਲਵਾਂਗਾ ਜਿਹੜਾ ਆਪ ਫੁੱਲਾਂ ਵਗਣਾ ਵੇ, ਜਿਹਦਾ ਨਾਮ ਹੈ ਬਲਾਲ ਯਾਸੀਨ। ਉਹ ਆਪ ਵੀ ਫੁੱਲਾਂ ਵਗਣਾ ਵੇ ਤੇ ਹੈਗਾ ਵੀ ਲਾੜੀਏ ਭਰਾ ਨੇ। ਵੈਸੇ ਲਾੜੀਏ ਭਰਾ ਨੇ ਆਪਣੇ। ਇਨਸ਼ਾਅੱਲਾ ਤਾਲਾ ਅਸੀਂ 1 ਸਾਲ ਦੇ ਅੰਦਰ ਅੰਦਰ ਬਾਹਰੋਂ ਇੰਪੋਰਟ ਬੰਦ ਕਰਾਂਗੇ ਫੁੱਲਾਂ ਦੀ, ਔਰ ਉਹ ਫੁੱਲ ਜਿਹੜੇ ਬਾਹਰੋਂ ਆਉਂਦੇ ਸਨ ਅਸੀਂ ਇੱਥੇ ਗਰੋਥ ਹੋਏਗੀ। ਇੱਥੇ ਗਰੋਥ। ਚੇਅਰਮੈਨ PHA ਨੇ ਫਲਾਵਰ ਸ਼ਾਪ ਦਾ ਦੌਰਾ ਵੀ ਕਰਵਾਇਆ ਤੇ ਮੈਨੂੰ PHA ਦੇ ਬਾਗਾਤ ਦੇ ਫੁੱਲ ਵੀ ਪੇਸ਼ ਕੀਤੇ। ਲੋ ਮਲਕ ਸਾਹਿਬ, ਇਹ ਅਸੀਂ ਤੁਹਾਨੂੰ ਗਿਫਟ ਕਰਨੇ ਪਿਆ ਜਨਾਬ। ਅੱਛਾ ਜੀ, ਮਿਹਰਬਾਨੀ ਇਹ ਫਲਾਵਰ ਜਿਹੜੇ ਨੇ, ਬਹੁਤ ਸ਼ੁਕਰੀਆ। ਖੂਬਸੂਰਤੀ ਦੀ ਅਲਾਮਤ, ਮੁਹੱਬਤ ਦੀ ਅਲਾਮਤ ਤੇ ਇੱਕ ਦੂਸਰੇ ਦੇ ਦਿਲ ਮਿਲਣ ਦੀ ਅਲਾਮਤ ਹੈਗੀ ਹੈ। ਇਹ ਅਸੀਂ ਜਨਾਬ ਤੁਹਾਨੂੰ ਬਹੁਤ ਖੂਬਸੂਰਤੀ। ਔਰ ਸਭ ਤੋਂ ਅੱਛੀ ਗੱਲ ਹੈ ਕਿ ਇਹ ਸਾਡੇ ਆਪਣੇ ਪਾਰਕ ਦੇ ਫੁੱਲ ਆਪਣੇ ਪਾਰਕ ਦੇ ਫੁੱਲ ਨੇ ਜਨਾਬ। ਸਭ ਤੋਂ ਅੱਛੀ ਗੱਲ ਹੈ ਮਾਸ਼ਾਅੱਲਾ। ਇਸ ਤੋਂ ਬਾਅਦ ਅਸੀਂ PHA ਦੀ ਨਰਸਰੀ ਪਹੁੰਚੇ, ਜਿੱਥੇ ਮਕਾਮੀ ਤੇ ਗੈਰ ਮੁਲਕੀ ਪੌਦਿਆਂ ਦੀ ਮੁxtਲਿਫ ਅਕਸਾਮ ਦੀ ਅਫਜ਼ਾਇਸ਼ ਕੀਤੀ ਜਾਂਦੀ ਹੈ। ਨਰਸਰੀ ਦਾ ਦੌਰਾ ਕਰਨ ਤੋਂ ਬਾਅਦ ਅਸੀਂ PHA ਦੇ ਦਫ਼ਤਰ ਦਾ ਰੁਖ ਕੀਤਾ। ਬਟ ਸਾਹਿਬ, ਲਾਹੌਰ ਨੂੰ ਪੂਰੀ ਦੁਨੀਆ 'ਚ ਬਾਗਾਂ ਦਾ ਸ਼ਹਿਰ ਕੰਸੀਡਰ ਕੀਤਾ ਜਾਂਦਾ ਹੈ, ਮੰਨਿਆ ਜਾਂਦਾ ਹੈ, ਤਸਲੀਮ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਇਹ PHA ਬਣਾਉਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ? ਉਸ ਤੋਂ ਪਹਿਲੇ ਵੀ ਬਾਗਾਂ ਦਾ ਸ਼ਹਿਰ ਸੀ ਹੈ, ਔਰ ਆਪਣੀ ਇਹਦੀ ਮਸ਼ਹੂਰੀ ਦੀ ਇੱਕ ਬਹੁਤ ਵੱਡੀ ਵਜ੍ਹਾ ਵੀ ਇਹੀ ਸੀ ਇੱਥੇ ਦੇ ਬਾਗਾਤ। ਫਿਰ ਮਤਲਬ ਕੀ ਜ਼ਰੂਰਤ ਮਹਿਸੂਸ ਹੋਈ PHA ਬਣਾਉਣ ਦੀ? ਮਲਿਕ ਸਾਹਿਬ ਦੇਖੋ, ਅੱਜ ਤੋਂ 20-30 ਸਾਲ ਪਹਿਲੇ ਤੇ ਕੋਈ ਜ਼ਰੂਰਤ ਨਹੀਂ ਸੀਗੀ ਜੀ, ਲੇਕਿਨ ਫਿਰ PHA ਇਸ ਬਾਰੇ ਬਣਾਉਣਾ ਪੈ ਗਿਆ ਕਿ 8